ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 1 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਟਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ SV 509 ਨੂੰ ਹੀ ਲੈ ਕੇ ਆ। ਤੁਸੀਂ ਅੱਜ ਉੱਥੇ ਪਹੁੰਚੇ ਹੋਏ ਸੀ, ਸਟੇਟ ਕੈਪੀਟਲ ਸੈਕਰਾਮੈਂਟੋ, ਤੇ ਉਹ ਦੱਸੋ ਵੀ ਕੀ ਕੁਝ ਵਾਪਰਿਆ। ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਸਾਰੇ ਹੀ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਹ ਵਧਾਈ ਦੀ ਗੱਲ ਆ। ਆਲਰੇਡੀ ਆਪਾਂ ਜਿੱਦਾਂ ਦੱਸ ਚੁੱਕੇ ਹਾਂ ਵੀ ਜਿਹੜਾ 509 ਬਿੱਲ ਆ, ਇਹ ਜਿਹੜੀ ਸੈਨੇਟ ਦੀ ਪਬਲਿਕ ਸੇਫਟੀ ਕਮੇਟੀ, ਇਸ ਦੇ ਵਿੱਚੋਂ ਪਾਸ ਹੋ ਗਿਆ। ਇਸ ਬਿੱਲ ਨੂੰ ਕਾਨੂੰਨ ਬਣਨ ਦੀ ਪਹਿਲਾ ਕਦਮ ਆ। ਖੁਸ਼ੀ ਆ ਆਪਾਂ ਨੂੰ, ਬਹੁਤ ਚੰਗੀ ਗੱਲ ਆ, ਪਰ ਨਾਲ ਦੇ ਨਾਲ ਇਹ ਆ ਵੀ ਅੱਗੇ ਜਿਹੜਾ ਪੈਂਡਾ ਹੈ ਲੰਬਾ ਆ, ਤੇ ਇਸ ਨੂੰ ਆਪਾਂ ਤੈਅ ਕਰਨ ਦੇ ਲਈ ਇਸੇ ਹੀ ਜੋਸ਼ੋ ਖਰੋਸ਼ ਦੇ ਨਾਲ ਜਿਹੜਾ ਕੰਮ ਕਰਨ ਦੀ ਜ਼ਰੂਰਤ ਆ। ਸੰਗਤਾਂ ਜਿਹੜੀਆਂ ਦੂਰੋਂ ਨੇੜਿਓਂ ਪਹੁੰਚੀਆਂ, ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ, ਫ੍ਰੈਜ਼ਨੋ, ਬੇ ਏਰੀਆ, ਟ੍ਰੇਸੀ, ਸੈਂਟਰਲ ਵੈਲੀ, ਨਰਦਰਨ ਕੈਲੀਫੋਰਨੀਆ, ਸੈਂਟਾ ਰੋਜ਼ਾ, ਹੋਰ ਕਈ ਥਾਵਾਂ ਤੋਂ ਜਿਹੜੀਆਂ ਸੰਗਤਾਂ ਦੂਰੋਂ ਨੇੜਿਓਂ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ। ਸੋ ਸਾਰਿਆਂ ਦਾ ਸ਼ੁਕਰਾਨਾ ਹੈ, ਸਾਰਿਆਂ ਦਾ ਧੰਨਵਾਦ ਆ ਵੀ ਇਹਨਾਂ ਨੇ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਉਹ ਨਿਭਾਈ ਹੈਗੀ ਆ। ਸੋ ਉੱਥੇ ਹਰਜੋਤ ਸਿੰਘ ਜੀ 9:30 ਵਜੇ ਹੀਅਰਿੰਗ ਸ਼ੁਰੂ ਹੋਣੀ ਸੀ। ਅਸੀਂ ਤਕਰੀਬਨ ਉਸੇ ਟਾਈਮ ਉੱਥੇ ਪਹੁੰਚੇ। ਪਹੁੰਚ ਕੇ ਤਾਂ ਜਦ ਉੱਥੇ ਅੰਦਰ ਗਏ, ਸਾਰੇ ਜਾਣੇ, ਕੁਝ ਸੰਗਤਾਂ ਪਹਿਲਾਂ ਵੀ ਸਾਡੇ ਤੋਂ ਪਹੁੰਚੀਆਂ ਹੋਈਆਂ ਸੀਗੀਆਂ, ਤੇ ਇਵੈਂਚੁਅਲੀ 10ਵੇਂ ਨੰਬਰ ਦੇ ਉੱਤੇ ਵਾਰੀ ਆਉਣੀ ਸੀਗੀ। ਸੋ ਉਸ ਦੇ ਦਰਮਿਆਨ ਕਈ ਤਰ੍ਹਾਂ ਦੇ ਜਿਹੜੇ ਬਿੱਲ ਆ ਉਹ ਉਹਨਾਂ ਨੇ ਇਸ ਪਬਲਿਕ ਸੇਫਟੀ ਦੀ ਇਸ ਕਮੇਟੀ ਦੇ ਵਿੱਚ ਪੇਸ਼ ਜਿਹੜੇ ਉਹ ਕੀਤੇ। ਕੁਛ ਜਿਹੜੇ ਸੈਕਸ਼ੂਅਲ ਅਬਿਊਜ਼ ਦੇ ਨਾਲ ਸੰਬੰਧਿਤ ਬਿੱਲ ਸੀਗੇ, ਉਹਨਾਂ ਉੱਤੇ ਵੋਟ ਹੋਈ। ਫੈਂਟਨਲ ਦੇ ਨਾਲ ਸੰਬੰਧਿਤ ਕੁਛ ਬਿੱਲ ਸੀ, ਉਹਨਾਂ ਉੱਤੇ ਵੀ ਜਿਹੜੀ ਉਹ ਵੋਟ ਹੋਈ। ਤੇ ਫਿਰ ਆਪਣੇ ਜਿਹੜੇ ਬਿੱਲ ਦੀ ਜਿਹੜਾ 509 ਬਿੱਲ ਸੀ, ਜਿਸ ਖਾਤਰ ਆਪਾਂ ਉੱਥੇ ਗਏ ਹੋਏ ਸੀਗੇ, ਉਹਦੇ ਵਿੱਚ ਜਿਹੜੀ ਗੱਲਬਾਤ ਹੋਈ। ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗ ਜਿਹੜੇ ਉਹ ਉੱਥੇ ਪਹੁੰਚੇ ਹੋਏ ਸੀ। ਸਾਡੀਆਂ ਭੈਣਾਂ ਬੀਬੀਆਂ ਵੀ ਜਿਹੜੀਆਂ ਉੱਥੇ ਪਹੁੰਚੀਆਂ ਸੀਗੀਆਂ। ਸੋ ਬਿੱਲ ਦਾ ਜਦੋਂ ਜਿਹੜੀ ਸੈਨੇਟਰ ਐਨਾ ਕੈਬਰਿਓ, ਉਹਨਾਂ ਨੇ ਇਸ ਨੂੰ ਪੇਸ਼ ਕੀਤਾ। ਕਮੇਟੀ ਦੇ ਆਪ ਹੀ ਮੈਂਬਰ ਆਓ, ਤੇ ਕਮੇਟੀ ਦੇ ਮੈਂਬਰ ਨੇ ਜਿਹੜਾ ਉਸ ਨੂੰ ਉਹ ਪੇਸ਼ ਕੀਤਾ ਸੀਗਾ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਦੋ ਜਿਹੜੇ ਵਿਟਨੈਸ ਆ ਉਹ ਸੱਦੇ ਸੀ, ਜਿਨ੍ਹਾਂ ਵਿੱਚ ਇੱਕ ਇਰਾਨੀਅਨ ਮੂਲ ਦਾ ਬੰਦਾ ਸੀ। ਵੀ ਮੇਰੇ ਨਾਲ ਕਿਸ ਤਰੀਕੇ ਨਾਲ ਉਹਨੇ ਦੱਸਿਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹ ਸ਼ਿਕਾਰ ਹੋਏ ਆ, ਉਹਦੇ ਬਾਰੇ ਜਿਹੜੀ ਉਹਨਾਂ ਨੇ ਜਿਹੜੀ ਗੱਲ ਦੱਸੀ। ਤੇ ਇਸੇ ਦੇ ਤਰੀਕੇ ਦੇ ਨਾਲ ਇੱਕ ਜਿਹੜੇ ਪੁਲਿਸ ਚੀਫਸ ਦੇ ਦੁਆਰਾ ਜਾਂ ਸ਼ੈਰਿਫ ਡਿਪਾਰਟਮੈਂਟ, ਲਾ ਐਨਫੋਰਸਮੈਂਟ ਦੇ ਦੁਆਰਾ ਜਿਹੜਾ ਉਹਨਾਂ ਦਾ ਨੁਮਾਇੰਦਾ ਸੀ, ਉਹਨੇ ਇਸ ਬਿੱਲ ਦੇ ਬਾਬਤ ਜਿਹੜਾ ਉਹ ਕਿਹਾ। ਉਹ ਕਹਿੰਦੇ ਵੀ ਸਾਡੇ ਲਈ ਇਹ ਬੜਾ ਇੱਕ ਅਹਿਮ ਚੀਜ਼ ਹੋਊਗੀ, ਕਿਉਂਕਿ ਵੀ ਹਰ ਇੱਕ ਬੰਦਾ ਜਿਸ ਦੇ ਨਾਲ ਵੀ ਇਹ ਟਰਾਂਸਨੈਸ਼ਨਲ ਡਿਪਰੈਸ਼ਨ ਹੁੰਦੀ ਆ, ਉਹ ਸ਼ਿਕਾਰ ਹੁੰਦਾ ਆ, ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਨੂੰ ਜਾਂਦਾ। ਪਰ ਪੁਲਿਸ ਨੂੰ ਟ੍ਰੇਨਿੰਗ ਨਾ ਹੋਣ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਆ, TNR ਦਾ ਸ਼ਿਕਾਰ ਆ। ਕਹਿੰਦੇ ਵੀ ਇਸ ਦੇ ਨਾਲ ਜਦੋਂ ਟ੍ਰੇਨਿੰਗ ਮਿਲੂਗੀ ਤਾਂ ਸਾਨੂੰ ਇਸ ਦੇ ਬਾਬਤ ਕੰਮ ਕਰਨ ਦੇ ਵਿੱਚ ਆਸਾਨੀ ਹੋਊਗੀ। ਜਿਨ੍ਹਾਂ ਦੇ ਦੁਆਰਾ ਇਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਧਮਕੀਆਂ ਦਿੱਤੀਆਂ ਜਾ ਰਹੀਆਂ, ਜਾਂ ਉਹ ਸਾਰਾ ਕੁਝ ਕੀਤਾ ਜਾ ਰਿਹਾ ਆ, ਉਹਨਾਂ ਦੀ ਨਿਸ਼ਾਨਦੇਹੀ ਕਰਨੀ ਤੇ ਉਹਨਾਂ ਨੂੰ ਅਕਾਊਂਟੇਬਲ ਬਣਾਉਣਾ ਜਿਹੜਾ ਇਸ ਦੇ ਵਿੱਚ ਆਸਾਨ ਹੋਊਗਾ।
ਫਿਰ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਦੀ ਵਾਰੀ ਆਈ ਵੀ ਜਿਹੜੇ ਇਸ ਬਿੱਲ ਦੀ ਸਪੋਰਟ ਦੇ ਵਿੱਚ ਨੇ ਉਹ ਆਪਣਾ ਨਾਮ, ਆਪਣੀ ਆਰਗੇਨਾਈਜੇਸ਼ਨ ਦਾ ਨਾਮ ਦੱਸ ਕੇ ਜਾਂ ਕਿਹੜੇ ਇਲਾਕੇ ਤੋਂ ਆ ਤੇ ਉਹ ਸਪੋਰਟ ਜਿਹੜੀ ਇਸ ਦੇ ਵਿੱਚ ਸ਼ੁਰੂ ਕਰਨ। ਉਹ ਸਿਲਸਿਲਾ ਜਿਹੜਾ ਆ ਅਸੈਂਬਲੀ ਮੈਂਬਰ ਜਿਹੜੇ ਕਿ ਕੋ ਸਪਾਂਸਰ ਜਸਮੀਤ ਕੌਰ ਬੈਂਸ ਆ ਇਸ ਬਿੱਲ ਦੇ, ਉਹਨਾਂ ਤੋਂ ਸ਼ੁਰੂ ਹੁੰਦੀ ਹੋਈ ਤਕਰੀਬਨ 10-15 ਮਿੰਟ ਜਿਹੜੀ ਉਹ ਚੱਲਦੀ ਰਹੀ। 100 ਤੋਂ ਵੱਧ ਬੰਦੇ ਨੇ ਇਸ ਦੇ ਬਿੱਲ ਦੀ ਸਪੋਰਟ ਦੇ ਵਿੱਚ ਜਿਹੜਾ ਹਾਂ ਦਾ ਨਾਰਾ ਮਾਰਿਆ, ਜਿਹੜੇ ਕਿ ਵੱਖ-ਵੱਖ ਲੋਕ ਜਿਹੜੇ ਪਹੁੰਚੇ ਹੋਏ ਸੀਗੇ। ਕੋਈ ਪਲੈਨਿੰਗ ਕਮਿਸ਼ਨਰ ਦੇ ਵਿੱਚ ਸੀਗਾ, ਉਹ ਵੀ ਲੋਕ ਆਏ ਸੀਗੇ। ਆਮ ਜਿਹੜੇ ਸਿੱਖ ਪਰਿਵਾਰ ਸੀਗੇ ਉਹ ਆਏ ਸੀ। ਕੁਛ ਜਿਹੜੇ 84 ਜੈਨੋਸਾਈਡ ਦੇ ਸਰਵਾਈਵਰ ਸੀਗੇ ਉਹ ਵੀ ਆ ਕੇ ਉਹਨਾਂ ਨੇ ਜਿਹੜੀ ਆਪਣੀ ਜਿਹੜੀ ਹਮਾਇਤ ਆ ਇਸ ਦੇ ਵਿੱਚ ਦਿੱਤੀ। ਪਹਿਲਾਂ ਜਦ ਉੱਥੇ ਗਿਆ ਸੀ ਹਰਜੋਤ ਸਿੰਘ ਜੀ ਤੇ ਮੈਨੂੰ ਲੱਗਾ ਵੀ ਹਾਂ, ਲੱਗਦਾ ਵੀ HAF ਵਾਲੇ ਜਾਂ ਉਸ ਦੀਆਂ ਜਿਹੜੀਆਂ ਭਾਰਤ ਦੀਆਂ ਕਠਪੁਤਲੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਉੱਥੇ ਪਹੁੰਚੀਆਂ ਆ ਨਾ ਦੇ ਵਿੱਚ ਵੋਟ ਪਾਉਣ ਦੇ ਲਈ। ਪਰ ਜਿਉਂ ਉਹਨਾਂ ਨੇ ਸਪੋਰਟ ਦੀ ਲਾਈਨ ਦੇਖੀ ਤੇ ਉਹ ਮੈਦਾਨ ਛੱਡ ਕੇ ਜਿਹੜੇ ਉਹ ਭੱਜ ਗਏ। ਨਾ ਇਸ ਬਿੱਲ ਦੇ ਕੋਈ ਖਿਲਾਫ ਬੋਲਿਆ ਉੱਥੇ ਤੇ ਇੱਕ ਵੀ ਵੋਟ ਇਸ ਦੇ ਉਲਟ ਨਹੀਂ ਪਈ। ਉਸ ਤੋਂ ਬਾਅਦ ਚ ਕਮੇਟੀ ਦੇ ਮੂਹਰੇ ਮਤਾ ਪੇਸ਼ ਕੀਤਾ ਗਿਆ ਵੀ ਕੀ ਇਸ ਬਿੱਲ ਨੂੰ ਇਸ ਦੇ ਵਿੱਚੋਂ ਕਮੇਟੀ ਚੋਂ ਅੱਗੇ ਤੋਰ ਦਿੱਤਾ ਜਾਣਾ ਚਾਹੀਦਾ। ਤਾਂ ਜਿੰਨੇ ਵੀ ਸੀਗੇ ਸੈਨੇਟਰਸ ਉਹਨਾਂ ਨੇ ਹਮਾਇਤ ਦੇ ਵਿੱਚ ਜਿਹੜੇ ਇਸ ਬਿੱਲ ਨੂੰ ਆਈ ਕਰਕੇ, ਹਾਂ ਕਰਕੇ ਇਸ ਬਿੱਲ ਨੂੰ ਅੱਗੇ ਕਮੇਟੀ ਦੇ ਵਿੱਚੋਂ ਪਾਸ ਜਿਹੜਾ ਉਹ ਕਰ ਦਿੱਤਾ। ਜਿਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਸੰਗਤਾਂ ਉੱਥੇ ਪਹੁੰਚੀਆਂ ਸੀ ਉਹਨਾਂ ਵਿੱਚ ਭਾਰੀ ਉਤਸ਼ਾਹ ਸੀਗਾ ਤੇ ਖੁਸ਼ੀ ਜਿਹੜੀ ਉਹ ਮਨਾਈ ਗਈ ਵੀ ਆਪਾਂ ਇਸ ਨੂੰ ਸਰ ਜਿਹੜਾ ਉਹ ਕਰ ਲਿਆ ਆ। ਪਰ ਉੱਥੇ ਨਾਲ ਦੇ ਨਾਲ ਇਹ ਵੀ ਦੱਸਿਆ ਗਿਆ ਬਾਅਦ ਦੇ ਵਿੱਚ ਆ ਕੇ, ਮੇਰੇ ਵੱਲੋਂ ਵੀ ਦੱਸਿਆ ਗਿਆ ਤੇ ਬਾਕੀ ਜਿਹੜੇ ਕਮੇਟੀ ਦੇ ਮੈਂਬਰ ਆ ਜਾਂ ਜਿਹੜੇ ਲੋਕ ਇਸ ਦੇ ਵਿੱਚ ਸਰਗਰਮ ਨੇ, ਡਾਕਟਰ ਬੈਂਸ ਆ, ਉਹਨਾਂ ਦੇ ਦੁਆਰਾ ਵੀ ਦੱਸਿਆ ਗਿਆ ਵੀ ਇਸ ਦੀ ਸ਼ੁਰੂਆਤ ਆ। ਇਸ ਤੋਂ ਬਾਅਦ ਦੇ ਵਿੱਚ ਉਸ ਕਮੇਟੀ 'ਚ ਇਹਨੇ ਦੁਬਾਰਾ ਵੀ ਜਾਣਾ ਆ, ਐਪਰੋਪਰੀਏਸ਼ਨ ਕਮੇਟੀ ਦੇ ਵਿੱਚ ਵੀ ਇਹ ਉੱਥੇ ਤੱਕ ਵੀ ਪਹੁੰਚਣਾ ਹੈ ਜਿੱਥੇ ਪਿਛਲੀ ਰੀ ਇਸ ਨੂੰ $6 ਲੱਖ ਦੇ ਕਰਕੇ ਨਾ ਕਰ ਦਿੱਤੀ ਗਈ ਸੀਗੀ। ਸੋ ਆਪਾਂ ਉਮੀਦ ਕਰਦੇ ਹਾਂ ਵੀ ਜਿਸ ਤਰੀਕੇ ਦਾ ਉਤਸ਼ਾਹ ਇਸ ਵਾਰ ਸੰਗਤਾਂ ਨੇ ਦਿਖਾਇਆ, ਆਉਂਦੇ ਸਮੇਂ ਦੇ ਵਿੱਚ ਵੀ ਜਦ ਵੱਖ-ਵੱਖ ਕਮੇਟੀਜ਼ ਦੇ ਮੂਹਰੇ ਜਾਣਾ ਆ, ਜਦ ਸੈਨੇਟ ਦੀ ਫਲੋਰ ਤੇ ਜਾਣਾ ਆ, ਇਸੇ ਤਰੀਕੇ ਦੇ ਨਾਲ ਫਿਰ ਅਸੈਂਬਲੀ ਦੀਆਂ ਕਮੇਟੀਆਂ 'ਚ, ਫਿਰ ਅਸੈਂਬਲੀ ਦੇ ਜਿਹੜੇ ਫਲੋਰ ਦੇ ਉੱਤੇ ਜਾਣਾ ਆ ਤੇ ਫਿਰ ਗਵਰਨਰ ਤੱਕ ਜਦ ਇਹ ਆਪਾਂ ਪਾਸ ਕਰਕੇ ਜਾਣਾ ਆ ਤਾਂ ਇਸ ਨੂੰ ਆਪਾਂ ਜਿਹੜਾ ਉਹ ਪਾਸ ਕਰਾਉਣਾ ਆ। ਕੋਈ ਵੀ ਬਸ਼ਿੰਦਾ ਜੋ ਅਮਰੀਕਾ ਦੇ ਵਿੱਚ ਰਹਿੰਦਾ ਆ, ਜੋ ਅਮਰੀਕਨ ਵੈਲਿਊਜ਼ ਨੂੰ ਜਿਹੜਾ ਕਹਿ ਲਓ ਵੀ ਇੱਥੇ ਆਜ਼ਾਦੀ ਦੇ ਨਾਲ ਬੋਲਣ ਦੀ ਗੱਲ ਕਰਦਾ ਆ, ਉਹਨਾਂ ਸਰਕਾਰਾਂ ਦੇ ਉਲਟ ਬੋਲਦਾ ਆ ਜਿੱਥੋਂ ਉਹਨਾਂ ਦੇ ਨਾਲ ਜਿੱਥੇ ਧੱਕਾ ਹੁੰਦਾ ਆ। ਸੋ ਉਹ ਉਸ ਚੀਜ਼ ਦੇ ਲਈ ਇਸ ਦੀ ਨਿਸ਼ਾਨਦੇਹੀ ਕਰਨ ਵਾਲਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਮੰਨਣ ਵਾਲਾ, ਉਸ ਨੂੰ ਦੱਸਣ ਵਾਲਾ, ਲਾਅ ਐਨਫੋਰਸਮੈਂਟ ਨੂੰ ਦੱਸਣ ਵਾਲਾ ਕੈਲੀਫੋਰਨੀਆ ਦੇ ਵਿੱਚ ਆਪਣੀ ਤਰ੍ਹਾਂ ਦਾ ਜਿਹੜਾ ਪਹਿਲਾ ਬਿੱਲ ਆ, ਇਨਫੈਕਟ ਦੂਸਰੀ ਵਾਰ ਕਹਿ ਸਕਦੇ ਹਾਂ ਵੀ ਇਹ ਆਇਆ ਆ, ਇਹ ਇੱਥੇ ਇਸ ਕਮੇਟੀ ਦੇ ਵਿੱਚ ਪਾਸ ਹੋਇਆ ਆ। ਸੋ ਇਹ ਕੰਮ ਖਤਮ ਨਹੀਂ ਹੋਇਆ, ਇਸ ਕੰਮ ਦੀ ਅੱਜ ਸ਼ੁਰੂਆਤ ਹੋਈ ਆ। 15-16 ਜਿਹੜੀਆਂ ਆਰਗੇਨਾਈਜੇਸ਼ਨਾਂ ਸੀ, ਹਿੰਦੂ ਆਰਗੇਨਾਈਜੇਸ਼ਨਾਂ ਸੀ, ਉਹਨਾਂ ਦੇ ਦੁਆਰਾ ਇਹਦੇ ਖਿਲਾਫ ਚਿੱਠੀਆਂ ਵੀ ਲਿਖੀਆਂ ਗਈਆਂ ਵੀ ਇਹਨੂੰ ਜਿਹੜਾ ਉਹ ਪਾਸ ਨਹੀਂ ਕਰਨਾ ਚਾਹੀਦਾ। ਇੰਡੀਆ ਤੇ ਚਾਈਨਾ ਦਾ ਨਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ, ਪਰ ਦੱਸਿਆ ਜਾਵੇ ਤਾਂ ਇਸ ਬਿੱਲ ਦੇ ਵਿੱਚ ਕਿਸੇ ਵੀ ਮੁਲਕ ਦਾ ਨਾਂ ਨਹੀਂ ਆ, ਪਰ ਉਹ ਸਾਰੀਆਂ ਸਰਕਾਰਾਂ, ਉਹ ਸਾਰੇ ਮੁਲਕਾਂ ਨੂੰ ਇਸ ਦੇ ਵਿੱਚ ਕੰਨ ਕੀਤੇ ਗਏ ਆ ਵੀ ਭਾਈ ਜੇ ਤੁਹਾਡੇ ਦੁਆਰਾ ਇਦਾਂ ਦਾ ਕੀਤਾ ਜਾਊਗਾ ਤਾਂ ਤੁਹਾਨੂੰ ਜਵਾਬਦੇਹ ਬਣਾਇਆ ਜਾਊਗਾ। ਸੋ ਜਦ ਉਹਨਾਂ ਨੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਿਆ ਤਾਂ ਭਾਰਤ ਨੂੰ ਪਹਿਲਾਂ ਹੀ ਲੱਗਾ ਵੀ ਭਾਈ ਇਹ ਤਾਂ ਸਾਡੇ ਉਲਟ ਜਿਹੜੀ ਉਹ ਗੱਲ ਜਾ ਸਕਦੀ, ਕਿਉਂਕਿ ਉਹ ਗੁਰੂ ਘਰਾਂ ਦੇ ਉਲਟ, ਐਕਟਿਵਿਸਟਾਂ ਦੇ ਉਲਟ ਹਮੇਸ਼ਾ ਹੀ ਇਦਾਂ ਦਾ ਪ੍ਰੋਪੋਗੰਡਾ, ਝੂਠਾ ਪ੍ਰਚਾਰ ਤੇ ਉਹਨਾਂ ਨੂੰ ਮਾਰਨ ਤੱਕ ਦੀਆਂ ਸਾਜ਼ਿਸ਼ਾਂ ਤੇ ਮਾਰਨ ਵਾਲੀਆਂ ਚੀਜ਼ਾਂ ਵੀ ਜਿਹੜੀਆਂ ਉਹ ਕਰਦੇ ਰਹੇ ਆ। ਸੋ ਇਸ ਲਈ ਉਹਨਾਂ ਦੇ ਸਾਹ ਸੀਤੇ ਗਏ ਸੀਗੇ ਜੀ। ਪੰਜਾਬੀ ਰੇਡੀਓ USA ਵੱਲੋਂ ਆਪਾਂ ਉਹਨਾਂ ਸਾਰੀਆਂ ਹੀ ਸੰਗਤਾਂ ਦਾ, ਚਾਹੇ ਉਹ ਗੁਰੂ ਘਰ ਦੀਆਂ ਕਮੇਟੀਆਂ 'ਚ ਸੀ, ਚਾਹੇ ਉਹ ਗੁਰੂ ਘਰ ਦੀਆਂ ਕਮੇਟੀਆਂ 'ਚ ਨਹੀਂ ਵੀ ਆ, ਇੰਡੀਵਿਜੂਅਲ ਲੈਵਲ ਦੇ ਉੱਤੇ ਬਹੁਤ ਸਾਰਿਆਂ ਨੇ ਈਮੇਲਸ ਵੀ ਲਿਖੀਆਂ, ਫੋਨ ਵੀ ਕਾਲ ਕੀਤੇ, ਪਰਸਨਲੀ ਵੀ ਬੇਕਰਸਫੀਲਡ ਤੋਂ ਲੈ ਕੇ ਵਿਲੀਅਮਸ ਤੱਕ ਦੂਰੋਂ ਜਿਹੜੇ ਉੱਥੇ ਪਹੁੰਚੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਤਰ੍ਹਾਂ ਦੇ ਨਾਲ ਸਿੱਖ ਕੌਮ ਨੇ ਪੂਰੀ ਯੂਨਿਟੀ ਦਿਖਾਈ ਹੈਗੀ ਆ। ਨੋ ਮੈਟਰ ਤੁਸੀਂ ਜਿਹੜੀ ਮਰਜ਼ੀ ਆਰਗੇਨਾਈਜੇਸ਼ਨ ਦੇ ਵਿੱਚ ਸੀ, ਸਾਰਿਆਂ ਦਾ ਇੱਕੋ ਹੀ ਮੁੱਦਾ ਸੀ ਵੀ ਹਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਉਹਨਾਂ ਦੀ ਸਿਕਿਉਰਿਟੀ ਤੇ ਸੇਫਟੀ ਦਾ ਇਸ਼ੂ ਹੈਗਾ। ਸੋ ਇਹ ਇੱਕ ਸਿੰਬੋਲਿਕ ਬਣਿਆ ਹੈਗਾ। ਸੋ ਆਸ ਹੈ ਵੀ ਇਸ ਤਰ੍ਹਾਂ ਹੀ ਜਿਹੜੀ ਆਪਣੀ ਕਮਿਊਨਿਟੀ ਆ, ਵੱਖ-ਵੱਖ ਇਸ਼ੂਜ਼ ਦੇ ਉੱਤੇ ਹਮੇਸ਼ਾ ਹੀ ਇਕੱਠੀ ਹੁੰਦੀ ਰਹੂਗੀ ਜੀ। ਇੱਥੇ ਹਰਜੋਤ ਸਿੰਘ ਜੀ ਨਾਲ ਹੀ ਇੱਕ ਗੱਲ ਕਰਕੇ ਫਿਰ ਆਪਾਂ ਸਮਾਪਤੀ ਜਿਹੜੀ ਇਸ ਖਬਰ ਦੀ ਜਿਹੜੀ ਉਹ ਕਰਦੇ ਆ। ਹੁਣੇ ਤੋਂ ਹੀ ਅਗਲੀ ਕਮੇਟੀ ਦੇ ਸੈਨੇਟਰਸ ਨੂੰ, ਇਨਫੈਕਟ ਜਿੰਨੇ ਵੀ ਲੋਕ ਆ,
ਸਾਰੇ ਜਾਣੇ ਹੁਣੇ ਤੋਂ ਹੀ ਜਿਹੜਾ ਵੀ ਤੁਹਾਡਾ ਅਸੈਂਬਲੀ ਮੈਂਬਰ ਆ, ਜਿਹੜਾ ਵੀ ਤੁਹਾਡਾ ਸੈਨੇਟਰ ਆ, ਉਸ ਨੂੰ ਨਾਲ ਦੇ ਨਾਲ ਹੀ ਈਮੇਲ ਕਰਨੀ ਸ਼ੁਰੂ ਕਰ ਦਿਓ ਵੀ ਜਦੋਂ ਵੀ ਤੁਹਾਡੇ ਮੂਹਰੇ ਜਿਹੜਾ SB 509 ਬਿੱਲ ਆਵੇ ਤੁਸੀਂ ਸਮਰਥਨ ਕਰੋ। ਮੈਂ ਤੁਹਾਡਾ ਕੰਸਟੀਚੂਐਂਟ ਆ, ਤੁਹਾਡੇ ਇਲਾਕੇ 'ਚ ਰਹਿਣ ਵਾਲੇ ਆ, ਤੇ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ SB 509 ਬਿੱਲ ਨੂੰ ਤੁਸੀਂ ਹਮਾਇਤ ਦੇਣੀ ਆ, ਤੁਸੀਂ ਇਸ ਨੂੰ ਪਾਸ ਕਰਨਾ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਲਾਅ ਐਨਫੋਰਸਮੈਂਟ ਨੂੰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਆ। ਉਸ ਦੇ ਲਈ ਅਸੀਂ ਜਿਹੜਾ ਉਹ ਸਮਰਥਨ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਤੁਸੀਂ ਜਿਹੜੇ ਹਲਕੇ ਦੇ ਜਿਹੜਾ ਰਿਪਰੈਜ਼ੈਂਟ ਕਰਦੇ ਹੋ ਵੀ ਤੁਸੀਂ ਵੀ ਇਸ ਨੂੰ ਜਿਹੜਾ ਉਹ ਪਾਸ ਕਰੋ। ਸੋ ਅਜੇ ਨਾ ਖੂਨ ਗਰਮ ਆ, ਸੋ ਇਹ ਗਰਮੀ ਦੇ ਵਿੱਚ ਬੇਨਤੀ ਕਰਦੇ ਹਾਂ, ਅਸੀਂ ਅਪੀਲ ਕਰਦੇ ਹਾਂ ਵੀ ਅੱਜ ਹੀ ਚਾਹੇ ਤੁਸੀਂ ਜਿਹੜੇ ਆਪਣੇ ਅਸੈਂਬਲੀ ਮੈਂਬਰ, ਆਪਣੇ ਜਿਹੜੇ ਸੈਨੇਟਰਸ ਆ ਤੁਹਾਡੇ ਲੋਕਲ ਆ, ਉਹਨਾਂ ਨੂੰ ਹੁਣੇ ਬਿੱਲ ਦੇ ਲਈ ਤਹਿਤ ਜਿਹੜੀਆਂ ਉਹ ਈਮੇਲ ਘੱਲ ਦਿਓ। ਅੱਜ ਤੋਂ ਬਾਅਦ 'ਚ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ ਜ਼ਰੂਰੀ ਆ, ਇਹ ਸਮਝ ਲਿਓ ਵੀ ਉਹਨਾਂ ਨੂੰ ਮਿਰਚਾਂ ਬਹੁਤ ਲੱਗੀਆਂ, ਅੱਜ ਉਹਨਾਂ ਨੂੰ ਮੈਦਾਨ ਛੱਡ ਕੇ ਜਿਹੜਾ ਉਹ ਭੱਜਣਾ ਪਿਆ ਆ। ਉਹਨਾਂ ਨੇ ਹੋਰ ਵੀ ਜ਼ਿਆਦਾ ਤਿਆਰੀ ਦੇ ਨਾਲ, ਹੋਰ ਵੀ ਜ਼ਿਆਦਾ ਲੌਬੀ ਕਰਕੇ ਜਿਹੜਾ ਉਹਨਾਂ ਨੇ ਇਹਨਾਂ ਸੈਨੇਟਰਸ ਦੇ ਕੰਨ ਭਰਨ ਦੀ ਕੋਸ਼ਿਸ਼ ਕਰਨੀ ਆ। ਸੋ ਤੁਹਾਨੂੰ ਨਾਲ ਦੇ ਨਾਲ ਹੁਣੇ ਤੋਂ ਹੀ ਤਿਆਰੀ ਜਿਹੜੀ ਉਹ ਕਰ ਦੇਣੀ ਚਾਹੀਦੀ ਆ। ਬਹੁਤ ਸਾਰੇ ਸਾਡੇ ਜਿਹੜੇ ਉੱਥੇ ਲੋਕ ਮਿਲੇ, ਉਹਨਾਂ ਨੇ ਕਿਹਾ ਵੀ ਤੁਹਾਡੇ ਕਹਿਣ ਦੇ ਉੱਤੇ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਆਵਾਜ਼ ਮਾਰੀ ਸੀ, ਅਸੀਂ ਪਹੁੰਚੇ ਹਾਂ। ਸੋ ਅਸੀਂ ਉਹਨਾਂ ਸਾਰੇ ਹੀ ਸਾਡੇ ਮਾਣਯੋਗ ਸਰੋਤਿਆਂ ਦਾ, ਦਰਸ਼ਕਾਂ ਦਾ, ਉਹਨਾਂ ਸਪੋਰਟਰਸ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਸ ਨੂੰ ਸਪੋਰਟ ਕਰਨ ਦੇ ਲਈ ਜਿਹੜਾ ਉਹ ਪਹੁੰਚੇ ਆ, ਸਾਡੇ ਇੱਕੋ ਕਹਿਣ ਦੇ ਉੱਤੇ, ਇੱਕੋ ਬੋਲ ਦੇ ਉੱਤੇ ਪਹੁੰਚੇ। ਅਸੀਂ ਉਸ ਦੇ ਲਈ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਤੇ ਉਮੀਦ ਕਰਦੇ ਹਾਂ ਵੀ ਆਉਂਦੇ ਵੀ ਸਮੇਂ ਦੇ ਵਿੱਚ ਜਦੋਂ ਵੀ ਕਿਤੇ ਕੌਮ ਦੀ, ਪੰਥ ਦੀ ਕੋਈ ਗੱਲ ਹੋਊਗੀ ਤੇ ਤੁਸੀਂ ਇਸ ਨੂੰ ਆਪਣੇ ਮੋਢਿਆਂ ਦੇ ਉੱਤੇ ਉਦਾਂ ਹੀ ਭਾਰ ਸਮਝ ਕੇ ਜਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਇਦਾਂ ਹੀ ਜਿਹੜਾ ਉਹ ਪਹੁੰਚਦੇ ਰਹੋ। ਉਦਾਂ ਇੱਕ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਇਹ ਬਿੱਲ ਹੈ ਤਾਂ ਸਾਰੀਆਂ ਮਾਈਨੋਰਟੀਜ਼ ਦੇ ਲਈ। ਸਿੱਖਾਂ ਨੇ ਆਪਣੇ ਸਿਰੇ ਭਾਰ ਜਿਹੜਾ ਚੱਕਿਆ ਆ, ਤੇ ਹੁਣ ਬਾਕੀ ਜਿਹੜੀਆਂ ਮਾਈਨੋਰਟੀਜ਼ ਆ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ ਆ, ਉਹਨਾਂ ਨੂੰ ਵੀ ਨਾਲ ਜਿਹੜਾ ਉਹ ਰਲਾ ਕੇ ਉਹਨਾਂ ਨੂੰ ਵੀ ਅਗਲੀ ਵਾਰੀ ਵੱਧ ਤੋਂ ਵੱਧ ਲੈ ਕੇ ਆਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਉਹਨਾਂ ਨੂੰ ਵੀ ਪਤਾ ਲੱਗੇ ਵੀ ਭਾਈ ਏਦਾਂ ਕੰਮ ਕੀਤੇ ਜਾਂਦੇ ਨੇ ਜੀ। ਸੋ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ, ਕਿੱਦਾਂ ਦੇ ਲੈਟਰ ਲਿਖਣੇ ਆ, ਜੇ ਉਹ ਜਿੰਨੀ ਕੁ ਆਪਾਂ ਹੈਲਪ ਕਰ ਸਕਦੇ ਹੋਏ ਉਨੀ ਜ਼ਰੂਰ ਤੁਹਾਡੀ ਕਰਾਂਗੇ। ਸੋ ਕੁਝ ਕੁ ਅਗਲੀਆਂ ਖਬਰਾਂ ਵੱਲ ਚੱਲੀਏ ਕਿਉਂਕਿ ਸਾਡੇ ਕੋਲ ਸਮਾਂ ਬੜਾ ਘੱਟ ਆ। ਅੱਜ ਸੈਨੇਟਰ ਕੈਰੀ ਬੁੱਕਰ ਨੇ ਅਮਰੀਕਾ ਦੀ ਸੈਨੇਟ ਦੇ ਵਿੱਚ ਇੱਕ ਇਤਿਹਾਸ ਸਿਰਜਿਆ। ਉਹਨਾਂ ਨੇ ਲਗਭਗ 25 ਘੰਟੇ ਲਗਾਤਾਰ ਸੈਨੇਟ ਫਲੋਰ ਦੇ ਉੱਤੇ ਸਪੀਚ ਦਿੱਤਾ ਹੈ। ਮੋਸਟਲੀ ਉਹਨਾਂ ਦਾ ਪ੍ਰੋਟੈਸਟ ਸੀ ਟਰੰਪ ਐਡਮਿਨਿਸਟ੍ਰੇਸ਼ਨਸ ਦੀ ਪਾਲਿਸੀਜ਼ ਦੇ ਉਲਟ। ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉੱਥੇ ਰੋਂਦੇ ਵੀ ਦੇਖੇ ਗਏ। ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਲੀਡਰ ਹਕੀਮ ਜੈਫਰੀਜ਼, ਉਹਨਾਂ ਨੇ ਚੀਅਰ ਵੀ ਕੀਤਾ। ਸੈਨੇਟਰ ਟੈਮੀ ਬਾਲਡਵਿਨ ਰੋਂਦੇ ਦੇਖੇ ਗਏ। ਰਿਪਰੈਜ਼ੈਂਟੇਟਿਵ ਲੂਸੀ ਮੈਕਵਾਥ, ਉਹ ਜੋ ਉਹਨਾਂ ਦੇ ਨਾਲ ਇੱਕ ਬੀਬੀ ਬੈਠੀ ਸੀ, ਉਹਨੂੰ ਕੰਫਰਟ ਵੀ ਕਰ ਰਹੇ ਸੀ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ, ਵੈਸੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਸੈਨੇਟਰਸ ਆ ਕੋਈ 12 ਘੰਟੇ 14 ਘੰਟੇ 16 ਘੰਟੇ ਲਗਾਤਾਰ ਬੋਲਦੇ ਰਹੇ ਹੈਗੇ ਆ। ਪਰ ਸੈਨੇਟਰ ਕੌਰੀ ਬੁੱਕਰ ਇਹਨਾਂ ਨੇ 25 ਘੰਟੇ ਦੇ ਕਰੀਬ ਲਗਾਤਾਰ ਜੋ ਆਪਣਾ ਭਾਸ਼ਣ ਦਿੱਤਾ, ਜੋ ਕੱਲ ਸ਼ੁਰੂ ਹੋਇਆ ਸੀ ਮੰਡੇ ਨਾਈਟ ਤੇ ਅੱਜ ਜਾ ਕੇ ਉਹ ਖਤਮ ਹੋਇਆ। 1957 ਦੇ ਵਿੱਚ ਕਹਿੰਦੇ ਭਈ ਜੋ ਥਰਮੋਂਡ ਸੀਗੇ, ਸਟਾਰਮ ਥਰਮੋਂਡ, ਉਹਨਾਂ ਨੇ ਲਗਾਤਾਰ 24 ਘੰਟੇ ਤੇ 18 ਮਿੰਟ ਸਿਵਲ ਰਾਈਟਸ ਐਕਟ ਨੂੰ ਅਪੋਜ਼ ਕਰਨ ਦੇ ਲਈ ਬੋਲਿਆ ਸੀ। ਵਾਹ, 24 ਘੰਟੇ ਤੇ 18 ਮਿੰਟ ਤੇ ਸਿਵਲ ਰਾਈਟ ਜਿਹੜਾ ਐਕਟ ਆ ਉਹਦਾ ਆਪੋਜੀਸ਼ਨ ਕੀਤੀ ਸੀ ਉਹਨਾਂ ਨੇ। ਸੋ ਉਸ ਰੈਕਡ ਨੂੰ ਜਿਹੜਾ ਆ ਜੋ ਸੈਨੇਟਰ ਕੌਰੀ ਬੁੱਕਰ ਆ ਉਹਨਾਂ ਨੇ ਤੋੜਿਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਫਲੋਰੀਡਾ ਤੋਂ। ਸਪੈਸ਼ਲ ਇਲੈਕਸ਼ਨ ਦੇ ਵਿੱਚ ਜਿਹੜੇ 2 ਰਿਪਬਲਿਕਨਸ ਆ ਉਹਨਾਂ ਦੀ ਜਿਹੜੀ ਉਹ ਜਿੱਤ ਜਿਹੜੀ ਹੋਈ ਆ, ਹਾਊਸ ਦੀ ਜਿਹੜੀ ਸੀਟ ਆ ਉਸ ਨੂੰ ਰਿਪਬਲਿਕਨਸ ਨੇ ਜਿੱਤ ਲਿਆ ਆ। ਵੈਸੇ ਰਿਪਬਲਿਕਨ ਮੈਜੋਰਟੀ ਹੈਗੀ ਆ। ਮਾਈਕ ਗੇਟਸ ਦੇ ਜਿਹੜੇ ਵਾਲਟਸ ਆ ਉਹਨਾਂ ਦੇ ਦੁਆਰਾ ਖਾਲੀ ਹੋਈ ਸੀਟਾਂ ਦੇ ਉੱਤੇ ਜਿਹੜੀ ਸਪੈਸ਼ਲ ਇਲੈਕਸ਼ਨ ਆ ਇਹ ਹੋ ਰਹੀ ਸੀ। ਸੋ ਰਿਪਬਲਿਕਨਸ ਦੀ ਇਸ ਜਿੱਤ ਦੇ ਨਾਲ ਰਿਪਬਲਿਕਨਸ ਨੂੰ 2 ਹੋਰ ਸੀਟਾਂ ਦੀ ਮੈਜੋਰਟੀ ਦੇ ਵਿੱਚ ਵਾਧਾ ਹੋਇਆ ਆ। ਆਲਰੇਡੀ ਟਾਈਟ ਮੈਜੋਰਟੀ ਹੈਗੀ ਆ ਉੱਥੇ। ਸੋ ਉਹਦੇ ਚੱਲਦਿਆਂ ਕਹਿੰਦੇ ਵੀ ਇਹਨਾਂ ਦੀ ਜਿਹੜੀ ਜਿੱਤ ਆ ਉਹ ਹੋਈ ਆ। ਫਲੋਰੀਡਾ ਜੋ ਕਿ ਹੁਣ ਇੱਕ ਹਿਸਾਬ ਦੇ ਨਾਲ ਰੈੱਡ ਸਟੇਟ ਤਕਰੀਬਨ ਜਿਹੜਾ ਉਹ ਬਣ ਚੁੱਕਾ ਆ। ਸੋ ਉਹਦੇ ਕਰਕੇ ਆਪਾਂ ਦੇਖਿਆ ਵੀ ਹੁਣ ਇਹਨਾਂ ਦੀ ਜਿਹੜੀ ਜਿੱਤ ਹੋਈ ਆ। ਰੈਂਡੀ ਫਾਈਨ ਰਾਈਟ ਵਿੰਗ ਸੈਨੇਟਰ ਨੇ ਸਟੇਟ ਲੈਜਿਸਲੇਚਰ ਦੇ ਵਿੱਚ, ਉਹਨਾਂ ਨੇ ਵੀ ਸਪੈਸ਼ਲ ਇਲੈਕਸ਼ਨ ਜਿਹੜੀ ਉਹ ਜਿੱਤੀ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਵਾਲਟਸ ਦੀ ਜਿਹੜੀ ਉਹ
ਜਗ੍ਹਾ ਦੇ ਉੱਤੇ। ਜੀ ਦੂਸਰੀ ਅੱਜ ਦੀ ਬਹੁਤ ਇੰਪੋਰਟੈਂਟ ਇਲੈਕਸ਼ਨ ਵਿਸਕੌਨਸਨ ਦੇ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਆ, ਕਿਉਂਕਿ ਇੱਕ ਜੇ ਰਿਪਬਲਿਕਨ ਜਿੱਤ ਜਾਂਦੇ ਉਹਨਾਂ ਦੀ ਮੈਜੋਰਟੀ ਹੋਣੀ ਹੈਗੀ ਆ, ਜੇ ਇੱਕ ਡੈਮੋਕ੍ਰੇਟ ਜਿੱਤ ਜਾਂਦੇ ਤਾਂ ਉਹਨਾਂ ਦੀ ਮੈਜੋਰਟੀ ਹੋਣੀ ਆ। ਮਿਲੀਅਨਸ ਆਫ ਡਾਲਰ ਇਲੋਨ ਮਸਕ ਨੇ ਇਸ ਇਲੈਕਸ਼ਨ ਦੇ ਉੱਤੇ ਲਾਏ ਆ। ਹਜੇ ਉਸ ਇਲੈਕਸ਼ਨ ਦੇ ਰਿਜ਼ਲਟ ਆਣੇ ਨਹੀਂ ਸ਼ੁਰੂ ਹੋਏ। ਬਰੈਡ ਸ਼ੇਮਲ ਇਹ ਰਿਪਬਲਿਕਨ ਪਾਰਟੀ ਵੱਲੋਂ ਹੈਗੇ ਆ, ਸੂਜ਼ਨ ਕਰਾਫੋਰਡ ਇਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਹੈਗੇ ਆ। ਇਸ ਦੇ ਉੱਤੇ ਇੱਕ ਟਿੱਪਣੀ ਜਿਹੜੀ ਹਰਜੋਤ ਸਿੰਘ ਜੀ ਕਰਨਾ ਚਾਹਾਂਗੇ, ਜਿੱਥੇ 90 ਮਿਲੀਅਨ ਤੋਂ 100 ਮਿਲੀਅਨ ਡਾਲਰ ਖਰਚਿਆ ਗਿਆ ਹੋਵੇ ਜੱਜ ਦੀ ਇਲੈਕਸ਼ਨ ਦੇ ਉੱਤੇ, ਆਪਣੇ ਮਨ ਦੇ ਅੰਦਰ ਸਵਾਲ ਪੁੱਛ ਕੇ ਦੇਖੋ ਕਿ ਉਹ ਜੱਜ ਵਾਕਿਆ ਸੰਵਿਧਾਨ ਦੇ ਲਈ ਕੰਮ ਕਰਨਗੇ ਜਾਂ ਇਹਨਾਂ ਲੋਕਾਂ ਲਈ ਕੰਮ ਕਰਨਗੇ, ਚਾਹੇ ਉਹ ਲੈਫਟ ਲੀਨਿੰਗ ਆ ਤੇ ਚਾਹੇ ਉਹ ਰਾਈਟ ਲੀਨਿੰਗ ਆ। ਹੁਣੇ ਇੰਡੀਆ ਦੇ ਇੱਕ ਜੱਜਾਂ ਦੀ ਆਪਾਂ ਨੋਟਾਂ ਸੜਿਆਂ ਦੀ ਜਿਹੜੀ ਵੀਡੀਓ ਦੇਖੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਰਿਸ਼ਵਤਖੋਰੀ ਚੱਲ ਰਹੀ ਆ। ਈਲੋਨ ਮਸਕ ਤਾਂ ਜਾ ਕੇ ਮਿਲੀਅਨ ਡਾਲਰ ਜਿਹੜਾ ਉਹ ਸਿੱਧਾ ਸ਼ਰੇਆਮ ਵੰਡ ਵੀ ਰਿਹਾ ਆ। ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਦੂਜਿਆਂ ਨੇ, ਪਰ ਅਦਾਲਤ ਨੇ ਕਿਹਾ ਵੀ ਨਹੀਂ, ਅਸੀਂ ਇਸ ਨੂੰ ਰੋਕ ਨਹੀਂ ਜਿਹੜਾ ਸਕਦੇ, ਜੇ ਇਦਾਂ ਕਰ ਰਿਹਾ ਆ ਤਾਂ ਉਹ ਉਸ ਨੂੰ ਇਜਾਜ਼ਤ ਹੈਗੀ ਆ। ਸੋ ਜਦੋਂ ਮਿਲੀਅਨਸ ਆਫ ਡਾਲਰ ਦਾਅ ਦੇ ਉੱਤੇ ਲਾਇਆ ਜਾਂਦਾ ਆ ਤਾਂ ਇਵੈਂਚੁਅਲੀ ਫਾਇਦਾ ਕਿਹਨਾਂ ਨੂੰ ਹੋਣਾ ਆ, ਇਹ ਸਾਰਿਆਂ ਨੂੰ ਭਲੀ ਭਾਂਤੀ ਜਿਹੜੇ ਉਹ ਜਾਣਦੇ ਹੈਗੇ। ਕੱਲ ਨੂੰ ਬਹੁਤ ਵੱਡਾ ਦਿਨ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ, ਲਿਬਰੇਸ਼ਨ ਡੇ। ਪ੍ਰੈਜ਼ੀਡੈਂਟ ਟਰੰਪ ਹੁਣੀ ਟੈਰਿਫ ਅਨਾਉਂਸ ਕਰਨਗੇ, ਸੋ ਉਹਨਾਂ ਨੇ ਇਹ ਕਹਿਤਾ ਵੀ ਇਮੀਡੀਏਟਲੀ ਇਫੈਕਟ ਹੋਵੇਗਾ। ਸੋ ਇਹਦੇ ਨਾਲ ਸਟਾਕ ਮਾਰਕੀਟ ਦੇ ਉੱਤੇ ਕਾਫੀ ਜ਼ਿਆਦਾ ਝਟਕਾ ਲੱਗੂਗਾ, ਪਰ ਪਿਛਲੇ ਕਾਫੀ ਦਿਨਾਂ ਤੋਂ ਲੱਗਦਾ ਵੀ ਆ ਰਿਹਾ ਆ। ਤੇ ਇਹ ਵਾਲ ਸਟਰੀਟ ਜਰਨਲ, ਬਲੂਮਬਰਗ ਤੇ ਹੋਰ ਆਰਗੇਨਾਈਜੇਸ਼ਨਸ ਰਿਪੋਰਟ ਕਰ ਰਹੀਆਂ ਵੀ ਟਰੰਪਸ ਟੈਰਿਫਸ ਟੂ ਟੇਕ ਇਮੀਡੀਏਟ ਇਫੈਕਟ। ਵਾਈਟ ਹਾਊਸ ਵਾਲੇ ਕਹਿ ਰਹੇ ਆ। ਇੰਗਲੈਂਡ ਵਾਲੇ ਜੋ ਆ ਪ੍ਰਾਈਮ ਮਿਨਿਸਟਰ, ਉਹ ਕੋਸ਼ਿਸ਼ ਕਰ ਰਹੇ ਆ ਵੀ ਜੇ ਸਾਡੇ ਤੇ ਟੈਰਿਫ ਨਾ ਲਾਇਆ ਜਾਵੇ, ਅਸੀਂ ਜਿਹੜੀਆਂ ਅਮਰੀਕਾ ਦੀਆਂ ਕੰਪਨੀਆਂ ਆ ਉਹਨਾਂ ਦੇ ਜਿਹੜੇ ਉੱਥੇ ਟੈਕਨੋਲੋਜੀ ਕੰਪਨੀਜ਼ ਹੈਗੀਆਂ ਉਹਨਾਂ ਦੇ ਉੱਤੇ ਅਸੀਂ ਟੈਕਸ ਨਹੀਂ ਲਾਵਾਂਗੇ। ਸੋ ਉਹਨਾਂ ਦੀ ਬਿਹਾਈਂਡ ਦਾ ਸੀਨ ਗੱਲਬਾਤ ਚੱਲ ਰਹੀ ਆ, ਪਰ ਲੱਗਦਾ ਇਹੀ ਆ ਵੀ ਕੱਲ ਨੂੰ ਹਰ ਚੀਜ਼ ਦੇ ਉੱਤੇ 15 ਜਿਹੜੇ ਮੁਲਕ ਇਹਨਾਂ ਨੇ ਦੱਸੇ ਸੀ ਵੀ ਸਾਡੇ ਬਹੁਤ ਇਹ ਜਿਹੜੇ ਅਬਿਊਜ਼ ਕਰ ਰਹੇ ਸਾਡੇ ਅਮਰੀਕਾ ਦੀ ਫਰੈਂਡਸ਼ਿਪ ਨੂੰ, ਉਹਨਾਂ ਦੇ ਉੱਤੇ ਉਹ ਟੈਰਿਫ ਲੱਗਣ ਜਾ ਰਹੇ ਜੀ। ਸੋ ਜਿਨ੍ਹਾਂ ਨੇ ਸੌਦਾ ਹੀ ਮੰਗਾਏ ਆ ਨਾ, ਸਮਾਨ ਮੰਗਾਇਆ ਆ, ਸੋ ਇਹ ਸੋਚੋ ਵੀ ਉਹ ਡਿਲੇ ਹੋ ਸਕਦਾ। ਰੀਜ਼ਨ ਕੀ ਆ, ਜੇ ਕੱਲ ਨੂੰ ਇਹਨਾਂ ਸਾਰੇ ਚੀਜ਼ ਦੇ ਉੱਤੇ ਟੈਰਿਫ ਲੱਗਣਾ ਆ ਤਾਂ ਭਾਈ ਉਹ ਐਕਸਪੋਰਟਰ ਜਿਹਨੇ ਸਮਾਨ ਮੰਗਾਇਆ ਆ ਉਹਨੂੰ ਟੈਰਿਫ ਦੇਣਾ ਪਊਗਾ, ਫਿਰ ਉਹਨਾਂ ਨੇ ਉਹ ਰਿਲੀਜ਼ ਕਰਨਾ ਆ। ਇਹ USPS ਦੇ ਜ਼ਰੀਏ ਮੰਗਾਏ ਆ, ਚਾਹੇ UPS ਦੇ ਜ਼ਰੀਏ ਮੰਗਾਏ ਆ, ਚਾਹੇ ਫੈਡੈਕਸ ਦੇ ਜ਼ਰੀਏ ਮੰਗਾਏ ਆ, ਚਾਹੇ ਕਸਟਮ ਦੇ ਥਰੂ ਜਿਹੜੇ ਉਹ ਹੋ ਕੇ ਆਉਣੇ ਆ, ਤੇ ਚਾਹੇ ਪੋਰਟ ਬੰਦਰਗਾਹ ਦੇ ਜ਼ਰੀਏ ਆਉਣੇ ਆ। ਸੋ ਉਹਨਾਂ ਡਿਲੇਜ਼ ਦੇ ਲਈ ਰੈਡੀ ਜਿਹੜਾ ਉਹ ਤੁਸੀਂ ਰਹੋ, ਤੇ ਕੀਮਤਾਂ ਵਧਣ ਦੇ ਲਈ ਵੀ ਰੈਡੀ ਜਿਹੜਾ ਉਹ ਸਭ ਨੂੰ ਰਹਿਣਾ ਚਾਹੀਦਾ ਆ। ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਸਟੋਰ ਓਨਰਸ ਦੇ ਨਾਲ, ਜਿਹੜੇ ਆਪਣੇ ਪੰਜਾਬੀ ਸਟੋਰ ਓਨਰਸ ਆ, ਉਹਨਾਂ ਦੇ ਨਾਲ ਗੱਲ ਹੋਈ। ਸੋ ਉਹ ਵੀ ਕਹਿ ਰਹੇ ਆ ਵੀ ਰਾਸ਼ਨ ਜਿਹੜਾ ਉਹ ਮਹਿੰਗਾ ਹੋ ਸਕਦਾ ਆ, ਡਿਪੈਂਡਿੰਗ ਔਨ ਵੀ ਪਿੱਛੋਂ ਕਿੰਨਾ ਮਹਿੰਗਾ ਜਿਹੜਾ ਉਹ ਆਪਾਂ ਨੂੰ ਹੋ ਕੇ ਜਿਹੜਾ ਉਹ ਮਿਲਦਾ ਆ। ਸੋ ਹੋਪਫੁਲੀ ਬਚਾਅ ਜਿਹੜਾ ਉਹ ਰਵੇ, ਪਰ ਬੀ ਰੈਡੀ ਫॉर ਦਿਸ ਵੀ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲ ਸਕਦੀਆਂ ਨੇ। ਜੀ ਅੱਜ ਹੈਲਥ ਤੇ ਹਿਊਮਨ ਸਰਵਿਸਿਜ਼ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕਰ ਦਿੱਤਾ ਆ, ਜਿਨ੍ਹਾਂ ਦੇ ਵਿੱਚ ਕੈਂਸਰ ਦੇ ਰਿਸਰਚਰਸ ਆ, ਓਪੀਆਈਡ ਅਬਿਊਜ਼ ਐਨਾਲਿਸਟ ਆ, ਇਨਫੈਕਸ਼ੀਅਸ ਡਿਸੀਜ਼ ਦੇ ਐਕਸਪਰਟਸ ਆ, HSS ਜੋ ਆ ਉਹਨਾਂ ਨੇ ਅੱਜ ਇਹ ਲੇ ਆਫ ਸ਼ੁਰੂ ਕੀਤੀ ਸੀ। ਲੋਕ ਕਹਿੰਦੇ ਬਹੁਤ ਰੋ ਰਹੇ ਸੀ। 10,000 ਤੋਂ ਲੈ ਕੇ 20,000 ਤੱਕ ਜੌਬਸ ਨੂੰ ਐਲੀਮੀਨੇਟ ਕੀਤਾ ਆ ਹੈਲਥ ਤੇ ਹਿਊਮਨ ਸਰਵਿਸਿਜ਼ ਡਿਪਾਰਟਮੈਂਟ ਵਿੱਚੋਂ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੋ ਗਿਆ, ਤੇ ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਲਿਬਰੇਸ਼ਨ ਡੇ ਤੋਂ ਪਹਿਲਾਂ ਸਵੇਰ ਨੂੰ ਕਿੱਦਾਂ ਦੀ ਸਵੇਰ ਚੜ੍ਹਨੀ ਆ, ਟੈਕਸ ਨੂੰ ਜਿਹੜਾ ਉਹ ਲੈ ਕੇ ਇਹ ਸਵੇਰ ਨੂੰ ਪਤਾ ਲੱਗੂਗਾ। ਪਰ ਕੱਲ ਤੋਂ ਰਾਸ਼ਟਰਪਤੀ ਟਰੰਪ ਦੇ ਅਨੁਸਾਰ ਸਾਰਿਆਂ ਦੇ ਉੱਤੇ ਰੈਸਿਪਰੋਕਲ ਟੈਕਸ ਲੱਗਣੇ ਜਿਹੜੇ ਉਹ ਸ਼ੁਰੂ ਹੋਣਗੇ। ਰਾਤ ਦੇ 12 ਵਜੇ ਤੋਂ ਬਾਅਦ ਚ ਕਹਿੰਦੇ ਆ ਵੀ ਇਹ ਜਿਹੜੀਆਂ ਚੀਜ਼ਾਂ ਆ ਚਾਲੂ ਜਿਹੜੀਆਂ ਹੋਣਗੀਆਂ 4 ਵਜੇ ਸ਼ਾਮੀ ਈਸਟਰਨ 4 PM ਦੇ ਹਿਸਾਬ ਦੇ ਨਾਲ ਵੈਡਨਸਡੇ ਨੂੰ ਜਿਹੜੇ ਵਾਈਟ ਹਾਊਸ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਸ ਦੇ ਬਾਬਤ ਰਿਮਾਰਕਸ ਜਿਹੜੇ ਉਹ ਦੇਣੇ ਆ। ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਆ, ਉਹਨਾਂ ਨੇ ਅੱਜ ਜਿਹੜੇ ਪੱਤਰਕਾਰਾਂ ਨੂੰ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਸੀ, ਤੇ ਕਹਿੰਦੇ ਵੀ ਉਹ ਸੋਚ ਰਹੀ ਆ, ਉਹਨੇ ਜੋ ਪੱਤਰਕਾਰਾਂ ਨੂੰ ਦੱਸਿਆ ਵੀ ਅੰਡਰਸਟੈਂਡਿੰਗ ਇਹ ਆ ਵੀ ਇਮੀਡੀਏਟਲੀ ਇਫੈਕਟ ਜਿਹੜੀ ਉਸ ਦੇ ਵਿੱਚ ਹੋਣਗੇ। ਸੋ ਸ਼ਾਮ ਨੂੰ 4 ਵਜੇ ਈਸਟਰਨ ਟਾਈਮ, ਆਪਣੇ ਇੱਥੇ 1 ਵਜੇ ਹੋਣੇ ਆ, ਤਾਂ ਉਸ ਟਾਈਮ ਦੇ ਉੱਤੇ ਨਵੇਂ ਜਿਹੜੇ ਟੈਕਸ ਆ ਪ੍ਰੋਡਕਟਸ ਦੇ ਉੱਤੇ ਜਿਹੜੇ ਉਹ
ਉਸ ਦੇ ਬਾਬਤ ਜਿਹੜੇ ਰਾਸ਼ਟਰਪਤੀ ਟਰੰਪ ਦੱਸਣਗੇ ਵੀ ਕਿਹਦੇ ਤੇ ਕਿੰਨਾ ਟੈਕਸ ਜਿਹੜਾ ਉਹ ਲੱਗ ਸਕਦਾ ਆ। ਸੋ ਝਟਕਿਆਂ ਦੇ ਲਈ ਕਹਿੰਦੇ ਵੀ ਸਾਰੇ ਜਣੇ ਆਪਣੇ ਆਪ ਨੂੰ ਤਿਆਰ ਕਰ ਰਹੇ ਆ, ਬਾਕੀ ਮੁਲਕ ਵੀ ਜਿਹੜੇ ਉਹ ਦੇਖਦੇ ਆ ਕੀ ਹੁੰਦੇ ਆ। ਪਰ ਇਹਨਾਂ ਰੈਸੀਪ੍ਰੋਕਲ ਟੈਕਸ ਨੂੰ ਲੈ ਕੇ ਹਰਜੋਤ ਸਿੰਘ ਜੀ ਇੱਕ ਅਜੀਬ ਜਿਹਾ ਸੰਗਠਨ ਇਸ ਦੇ ਉਲਟ ਜਿਹੜਾ ਉਹ ਬਣ ਰਿਹਾ। ਚਾਈਨਾ, ਸਾਊਥ ਕੋਰੀਆ, ਜਾਪਾਨ ਵਰਗੇ ਮੁਲਕ ਜਿਨ੍ਹਾਂ ਦੇ ਵਿੱਚ ਆਪਸ 'ਚ ਇੱਟ ਕੁੱਤੇ ਦਾ ਵੈਰ ਵੀ ਆ, ਉਹ ਵੀ ਇਹਨਾਂ ਟੈਕਸਿਸ ਦੇ ਉਲਟ ਇਕੱਠੇ ਹੋਏ ਜਿਹੜੇ ਉਹ ਨਜ਼ਰ ਆ ਰਹੇ ਆ। ਸੋ ਕਿਹੜੇ ਪਾਸੇ ਵੱਲ ਨੂੰ ਆਪਾਂ ਨੂੰ ਗਲੋਬਲੀ ਇਹ ਚੀਜ਼ਾਂ ਸ਼ਿਫਟ ਹੁੰਦੀਆਂ ਦਿਖਣਗੀਆਂ, ਇਹ ਕੱਲ੍ਹ ਤੋਂ ਬਾਅਦ ਦੇ ਵਿੱਚ ਥੋੜਾ ਕਲੀਅਰ ਹੋਣਾ ਸ਼ੁਰੂ ਹੋਵੇਗਾ। ਡਾਓ ਜੋਨ ਅੱਜ 12 ਪੁਆਇੰਟ ਘੱਟ ਕੇ 41,000 ਤੇ 990 ਤੇ ਬੰਦ ਹੋਇਆ। S&P 21 ਪੁਆਇੰਟ ਵੱਧ ਕੇ 5633, ਨੈਸਡੈਕ 151 ਪੁਆਇੰਟ ਵੱਧ ਕੇ 17,450 ਤੇ ਬੰਦ ਹੋਇਆ। ਸੋਨੇ ਦਾ ਭਾਅ $3152 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ, 10 ਈਅਰ ਯੀਲਡ 4.19%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 85,062 ਤੇ ਇਥੀਰੀਅਮ $1888 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 5 ਪੈਸੇ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 46 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਤੇ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।